ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਵੀ ਤੁਹਾਡੀਆਂ ਮੰਗਾਂ ਨੇ, ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ। ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ, ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ। ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ, ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ। ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਿਨੇਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨ ਕੋਏ, ਤੁਰ ਕੀ ਬਾਣੀ ਆਈ, ਉਹ ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ।
बाणी खसम की बाणी तुर की बाणी आई। जैसी मैं आवे खसम की बाणी तैसड़ा करी ज्ञान वे लालो तुर की बाणी आई। जे तुर की बाणी आई, तुर की बाणी आई, गज के तुर की बाणी आई, जे तुर की बाणी आई, ओ तुर की बाणी आई, तुर की बाणी आई, तुर की बाणी आई, तुर की बाणी आई। तिन सगली चिंत मिटाई, दयाल पुरख मेहरबाना हर नानक साच बखाना। जी बाणी गुरु, गुरु है बाणी, गुरु है बाणी, बाणी गुरु, गुरु है बाणी। गुरु है बाणी, विच बाणी अमृत सारे, विच बाणी अमृत सारे। बाणी गुरु, गुरु है बाणी, गुरु है बाणी, बाणी गुरु, गुरु है बाणी। गुरु है बाणी। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਧੰਨ ਸ੍ਰੀ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਬੋਲੋ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸਾਰੇ ਬੋਲੋ ਅੰਮ੍ਰਿਤ ਬਾਣੀ ਹਰ ਹਰ ਤੇਰੀ, ਗੱਜ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ, 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 ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਜੀ ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਹੈ ਬਾਣੀ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ 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 ਹੋਰ ਉੱਚੀ, ਹੋਰ ਉੱਚੀ। ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ
ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਵਾਹ ਵਾਹ, ਚੜ੍ਹਦੀ ਕਲਾ ਚ ਹੋ। ਸਤਿ ਸ੍ਰੀ ਅਕਾਲ। ਆਓ ਆਪਣੀਆਂ ਆਪਣੀਆਂ ਮਨ ਬਿਰਤੀਆਂ ਨੂੰ ਥੋੜਾ ਜਿਹਾ ਹੋਰ ਟਿਕਾਉਣ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਈਂ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਆਪਾਂ ਮਨਾ ਰਹੇ ਹਾਂ। ਸੁਣਿਓ, ਇਹ ਆਪਣੇ ਭਾਗਾਂ ਨੂੰ ਸਲਾਈਏ। ਤੁਸੀਂ ਵੀ, ਮੈਂ ਵੀ, ਅਸੀਂ ਸਾਰੇ ਆਪਣੇ ਭਾਗਾਂ ਨੂੰ ਸਲਾਈਏ। ਕਿਉਂ ਇਸ ਵਾਸਤੇ ਆਪਣੇ ਭਾਗਾਂ ਨੂੰ ਸਲਾਈਏ ਕਿ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗੁਰੂ ਪਿਤਾ ਮਿਲੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬਾਬਾ ਆਨੰਦ ਸਿੰਘ ਸਾਹਿਬ ਨੇ ਐ ਹਿੱਕ ਤੇ ਹੱਥ ਮਾਰ ਕੇ ਕਹਿਣਾ, ਮਹਾਂਪੁਰਖਾਂ ਨੇ ਕਹਿੰਦੇ, ਕੋਈ ਕਿਤਾਬ ਕਹਿੰਦਾ, ਕੋਈ ਵਰਕੇ ਕਹਿੰਦਾ, ਕੋਈ ਸ਼ਾਹੀ, ਕੋਈ ਜਿਲਦ ਕਹਿੰਦਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਕਿੱਡੀ ਨਿਮਰਤਾ, ਕਿੱਡੀ ਗਰੀਬੀ। ਇਹ ਨਹੀਂ ਉਹਦੀ ਰਸਨਾ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤੇ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਜੀ ਦਾ ਨੇਤਰ ਹੈ। ਸਤਿ ਸ੍ਰੀ ਅਕਾਲ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਇੱਕ ਇੱਕ ਅੱਖਰ ਗੁਰੂ ਨਾਨਕ ਪਿਤਾ ਦਾ ਨੇਤਰ ਹੈ। ਬਸ ਲੋੜ ਹੈ ਤੇਰੀ ਭਾਵਨਾ ਦੀ, ਲੋੜ ਹੈ ਤੇਰੀ ਸ਼ਰਧਾ ਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਇਹ ਵੀ ਪਿਆਰ 'ਚ ਬਚਨ ਕਰਦੇ ਸੀ। ਕਹਿੰਦੇ ਕਿਸੇ ਦਾ ਪਿਤਾ ਬਾਹਰ ਜਾਵੇ ਨਾ, ਬਾਹਰ ਆਪਣੇ ਬੱਚਿਆਂ ਲਈ ਫਰੂਟ ਲਿਆਉਂਦਾ ਹੈ, ਕਿਸੇ ਦਾ ਪਿਤਾ ਕੱਪੜੇ ਲੀੜੇ ਲਿਆਉਂਦਾ ਹੈ, ਕਿਸੇ ਦਾ ਪਿਤਾ ਮਾਇਆ ਕਮਾ ਕੇ ਲਿਆਉਂਦਾ ਹੈ, ਕਿਸੇ ਦਾ ਪਿਤਾ ਪਦਾਰਥ ਲਿਆਉਂਦਾ ਹੈ। ਕਹਿੰਦੇ ਸਾਡਾ ਪਿਤਾ ਗੁਰੂ ਨਾਨਕ ਦਰਗਾਹ ਦੇ ਵਿੱਚੋਂ ਆਪਣੇ ਸਿੱਖਾਂ ਲਈ, ਆਪਣੇ ਬੱਚਿਆਂ ਦੇ ਲਈ ਇਹ ਧੁਰ ਕੀ ਬਾਣੀ ਦਾ ਖਜ਼ਾਨਾ ਲੈ ਕੇ ਆਏ ਨੇ। ਹਾਂਜੀ, ਸਤਿ ਸ੍ਰੀ ਅਕਾਲ। ਬਸ ਜ਼ਰੂਰਤ ਹੈ ਇਹ ਬਾਣੀ ਦੇ ਲੜ ਲੱਗਣ ਦੀ। ਮੇਰੀ ਬੇਨਤੀ, ਅੰਦਰੋਂ ਵਿਕ ਜੋ। ਅੱਜ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ ਆ ਨਾ, ਅੰਦਰੋਂ ਵਿਕ ਜੀਏ। ਕੋਈ ਘਰ ਵਿੱਚ ਸਾਡੇ ਦੁੱਖ ਸੁੱਖ ਦਾ ਸਮਾਂ ਆਵੇ, ਸਾਡੇ ਦਿਮਾਗ ਦਾ ਚੈਨਲ ਜਾਵੇ ਸਹਿਜ ਪਾਠ ਵੱਲ, ਸਾਡੇ ਦਿਮਾਗ ਦਾ ਚੈਨਲ ਜਾਵੇ ਪਿਆਰਿਓ ਸੁਖਮਨੀ ਸਾਹਿਬ ਦੀ ਬਾਣੀ ਵੱਲ, ਜਪਜੀ ਸਾਹਿਬ ਦੀ ਬਾਣੀ ਵੱਲ, ਚੌਪਈ ਸਾਹਿਬ ਦੀ ਬਾਣੀ ਵੱਲ। ਸਾਡਾ ਧਿਆਨ ਦੂਜੇ ਪਾਸੇ ਨਾ ਜਾਵੇ। ਮੇਰੀ ਬੇਨਤੀ ਹੈ। ਤੇ ਇਹ ਮਨ ਗੁਰੂ ਦੇ ਲੜ ਲੱਗੇਗਾ ਅੰਦਰੋਂ ਉਦੋਂ ਹੀ ਜਦੋਂ ਗੁਰੂ ਦੀਆਂ ਵਡਿਆਈਆਂ ਦਾ ਪਤਾ ਹੋਏਗਾ। ਆਓ ਆਪਾਂ 2-3 ਵਡਿਆਈਆਂ ਕਰਨੀਆਂ, ਬਾਪੂ ਜੀ ਸੇਵਾ ਲੈਣ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਵਡਿਆਈ ਗੁਰੂ ਪਿਤਾ ਦੀ। ਉਦਾਂ ਤੇ ਵਡਿਆਈਆਂ ਕੋਈ ਕਰ ਹੀ ਨਹੀਂ ਨਾ ਸਕਦਾ, ਬਾਪੂ ਦੀਆਂ ਵਡਿਆਈਆਂ ਤੇ ਕੋਈ ਕਰ ਹੀ ਨਹੀਂ ਸਕਦਾ। ਪੂਰੇ ਦੀ ਵਡਿਆਈ ਅਧੂਰਾ ਤੇ ਵੈਸੇ ਹੀ ਨਹੀਂ ਕਰ ਸਕਦਾ ਹੈ ਜੀ। ਇਹ ਮਹਾਂਪੁਰਖਾਂ ਦੇ ਬਚਨ ਨੇ, ਕਮਾਈ ਵਾਲਿਆਂ ਦੇ। ਆ ਜਿੰਨੇ ਅਸੀਂ ਤੁਸੀਂ ਬੈਠੇ ਆ ਨਾ, ਅਸੀਂ ਤੁਸੀਂ ਨਹੀਂ। ਕਿੱਡੀ ਵੱਡੀ ਸ੍ਰਿਸ਼ਟੀ ਏ। 84 ਲੱਖ ਜੂਨ ਮਾਰਨ ਨੇ ਮੰਨੀ ਹੈ। 84 ਲੱਖ ਜੂਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦਕਾ। 84 ਲੱਖ ਜੂਨ ਨੇ। ਇੱਕ ਇੱਕ ਜੂਨ ਦੇ ਵਿੱਚ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਪ੍ਰਾਣੀ ਨੇ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ। ਇਹ ਮਹਾਂਪੁਰਖਾਂ ਦੇ ਬਚਨ ਕਹਿੰਦੇ ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਕਰੋੜਾਂ ਕਰੋੜਾਂ ਜੀਭਾਂ ਲੱਗ ਜਾਣ ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰਨ ਕਰਕੇ ਵੀ ਗੁਰੂ ਪਿਤਾ ਦੀਆਂ ਵਡਿਆਈਆਂ ਕਰਨ ਲੱਗ ਪਵੇ। ਵਡਿਆਈਆਂ ਦਾ ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਪਰ ਆਓ ਥੋੜਾ ਜਿਹਾ ਸਮਾਂ ਆਪਾਂ ਬੱਪੂ ਦੀ ਵਡਿਆਈ ਕਰਨ ਦਾ ਯਤਨ ਕਰੀਏ। ਵਡਿਆਈ ਇਸ ਵਾਸਤੇ ਨਹੀਂ ਕਿ ਆਪਾਂ ਕੋਈ ਅੰਤ ਪਾਉਣਾ ਹੈ, ਵਡਿਆਈ ਇਸ ਵਾਸਤੇ ਕਰਨੀ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੀ ਨੇੜਤਾ ਆਪਣੇ ਬਾਪੂ ਨਾਲ ਹੋਰ ਵੱਧ ਜੇ, ਤਾਂ ਵਡਿਆਈ ਕਰਨੀ। ਵਡਿਆਈ ਅੰਤ ਪਾਉਣ ਲਈ ਨਹੀਂ, ਵਡਿਆਈ ਤਾਂ ਕਰਕੇ ਕਰਨੀ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਹੌਲੀ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪਹਿਲੀ ਵਡਿਆਈ ਗੁਰੂ ਪਿਤਾ ਦੀ।
ਦੇਖੋ ਜਿੰਨੇ ਵੀ ਦੁਨੀਆ ਦੇ ਉੱਤੇ ਗ੍ਰੰਥ ਨੇ ਸਭ ਸਤਿਕਾਰਯੋਗ। ਸਿੱਖ ਭੁੱਲ ਕੇ ਵੀ ਕਦੀ ਵੀ ਕਿਸੇ ਦੀ ਨਰਾਦਰੀ ਨਹੀਂ ਕਰਦਾ। ਇਹ ਧਿਆਨ ਰੱਖਿਓ, ਸਿੱਖ ਦਾ ਇਹ ਸੁਭਾਅ ਹੈ, ਕਦੀ ਵੀ ਕਿਸੇ ਦੀ ਨਰਾਦਰੀ ਨਹੀਂ ਕਰੇਗਾ। ਸੱਚੀ ਗੱਲ ਹੈ, ਜਿਹੜਾ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਸਮਝ ਲੈਣਾ ਇਹ ਸਿੱਖ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਉਂਕਿ ਮਹਾਰਾਜ ਨੇ ਸਾਨੂੰ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮਹਾਰਾਜ ਨੇ ਸਾਨੂੰ ਸਿਖਾਇਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਾਈਆਂ ਕੋਈ ਅਲਾਏ। ਮਹਾਰਾਜ ਨੇ ਸਿਖਾਇਆ ਕਿਸੇ ਦੀ ਨਰਾਦਰੀ ਨਹੀਂ। ਹਾਂ, ਆਪਣੇ ਮਾਲਕ ਦੇ ਅੰਦਰੋਂ ਪੱਕੇ ਬਣ ਕੇ ਰਹਿਣਾ, ਗੱਲ ਇੰਨੀ ਹੈ, ਕਿਸੇ ਨੂੰ ਨੀਵਾਂ ਨਹੀਂ। ਜਿੰਨੇ ਵੀ ਸੰਸਾਰ ਦੇ ਉੱਤੇ ਗ੍ਰੰਥ ਨੇ ਸਭ ਦਾ ਸਤਿਕਾਰ ਹੈ, ਸਾਰੇ ਗ੍ਰੰਥ ਸਤਿਕਾਰਯੋਗ ਨੇ। ਪਰ ਸਚਾਈ ਏ ਸਾਰੇ ਗ੍ਰੰਥ ਨੇ, ਪਰ ਜਦੋਂ ਇਹਨਾਂ ਦੀ ਗੱਲ ਕਰਦੇ ਆ ਬਾਪੂ ਜੀ ਦੀ, ਇਧਰ ਕੱਲਾ ਗ੍ਰੰਥ ਸਾਹਿਬ ਨਹੀਂ ਕਹਿੰਦੇ, ਕੀ ਕਹਿੰਦੇ ਆ? ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਰੇ ਕਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਫਿਰ ਕਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿੰਨੇ ਗ੍ਰੰਥ ਨੇ ਉਹ ਗ੍ਰੰਥ ਨੇ, ਪਰ ਗੁਰੂ ਗ੍ਰੰਥ ਸਾਹਿਬ ਇਹ ਗੁਰੂ ਦੀ ਪਦਵੀ ਕੇਵਲ ਤੇ ਕੇਵਲ ਇਹਨਾਂ ਨੂੰ ਮਿਲੀ ਹੈ, ਹੋਰ ਕਿਸੇ ਨੂੰ ਨਹੀਂ। ਤੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ ਏਡਾ ਪਿਆਰ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਬਾਬਾ ਆਨੰਦ ਸਿੰਘ ਸਾਹਿਬ ਨੇ ਤੇ ਪੂਰਨੇ ਪਾਏ। ਬਾਬਾ ਈਸ਼ਰ ਸਿੰਘ ਸਾਹਿਬ ਨੇ ਵੀ ਬੜੇ ਕਮਾਲ ਦੇ ਪੂਰਨੇ ਪਾਏ, ਬੜੇ ਕਮਾਲ ਦੇ। ਜਿੱਥੇ ਵੀ ਦੀਵਾਨ ਲਾਉਂਦੇ ਸੀ ਨਾ, ਦੀਵਾਨ ਦੀ ਸਮਾਪਤੀ ਤੋਂ ਬਾਅਦ ਇੱਕ ਬਚਨ ਕਰਦੇ ਸੀ, ਪਤਾ ਕੀ ਕਹਿੰਦੇ? ਗੁਰੂਆਂ ਦੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂਆਂ ਦੇ ਗੁਰੂ, ਗੁਰੂਆਂ ਦੇ ਗੁਰੂ। ਕਿਸੇ ਨੇ ਨਿਮਰਤਾ ਵਿੱਚ ਮਹਾਂਪੁਰਖਾਂ ਨੂੰ ਕਿਹਾ, ਮਹਾਂਪੁਰਖੋ ਆਪ ਜੀ ਬਚਨ ਕਰ ਰਹੇ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਤੇ ਇਹ ਸੁਣਿਆ ਗੁਰੂ ਗ੍ਰੰਥ ਸਾਹਿਬ ਜੀ, ਪਰ ਇਹ ਗੁਰੂਆਂ ਦੇ ਗੁਰੂ ਕਿਵੇਂ? ਤੇ ਬਾਬਾ ਈਸ਼ਰ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਸਾਡੇ ਗੁਰੂ ਕੌਣ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਤੇ ਕਹਿੰਦੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪ ਵੀ ਸਿਰ ਨਿਵਾਇਆ ਹੈ, ਆਪਣਾ ਸਿਰ ਝੁਕਾਇਆ ਹੈ। ਤੇ ਕਹਿੰਦੇ ਜਿਹਦੇ ਅੱਗੇ ਵੱਡੇ ਵੱਡੇ ਗੁਰੂ ਝੁਕਦੇ ਹੁਣ, ਉਹ ਤੇ ਗੁਰੂਆਂ ਦਾ ਹੀ ਗੁਰੂ ਹੁੰਦਾ ਹੈ ਨਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਗੁਰੂਆਂ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ। ਭਾਵਨਾ ਪੱਕੀ ਰੱਖਿਓ, ਮੇਰੀ ਬੇਨਤੀ, ਭਾਵਨਾ ਪੱਕੀ। ਔਰ ਇਹ ਮਾਣ ਆਏਗਾ ਤੁਹਾਨੂੰ, ਮਾਣ ਜਿਨ੍ਹਾਂ ਦਾ ਅਸੀਂ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਮਨਾ ਰਹੇ, ਕੌਣ ਨੇ ਪਤਾ ਲੱਗੇਗਾ। ਦੇਖੋ ਪਿਆਰਿਓ, ਇਹ ਮਾਣ ਨਾਲ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ, ਹਿੱਕ ਠੋਕ ਕੇ, ਇਹ ਜੁਗੋ ਜੁਗ ਅਟਲ ਨੇ। ਜੁਗੋ ਜੁਗ ਅਟਲ। ਸਾਰੇ ਬੋਲੋ ਜੁਗੋ ਜੁਗ ਅਟਲ। ਹੋਰ ਗੱਜ ਕੇ ਬੋਲੋ ਜੁਗੋ ਜੁਗ ਅਟਲ। ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਾ ਦਿਨ ਤੇ ਮਨਾਇਆ ਜਾਂਦਾ ਹੈ, ਪਰ ਕਦੀ ਵੀ ਅਸੀਂ ਇਹ ਨਹੀਂ ਸੁਣਾਂਗੇ, ਇਹ ਨਹੀਂ ਸਾਡੇ ਕੰਨਾਂ 'ਚ ਆਵਾਜ਼ ਪਏਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ ਵੀ ਮਨਾਇਆ ਜਾ ਰਿਹਾ ਹੈ। ਹਾਂਜੀ, ਵਾਹ ਵਾਹ। ਇਹ ਜੁਗੋ ਜੁਗ ਅਟਲ ਨੇ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਦਾ ਦਿਨ ਤੇ ਹੈ, ਪਰ ਜੋਤੀ ਜੋਤ ਸਮਾਉਣ ਦਾ ਦਿਨ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਬੜੀ ਪੁਰਾਣੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ। ਪੁੱਛ ਲੈ ਇੱਕ ਵਾਰੀ ਫੇਰ, ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਬਸ ਇਸ ਵਾਹ ਵਾਹ, ਸਤਿ ਸ੍ਰੀ ਇਸੇ ਚੜ੍ਹਦੀ ਕਲਾ 'ਚ ਆਪਾਂ ਬਹਿਣਾ ਹੈ। ਆ ਜਦੋਂ ਕੋਈ ਟੀਵੀ ਤੇ ਪ੍ਰੋਗਰਾਮ ਲੱਗਾ ਹੋਵੇ ਜਾਂ 300-400 ਦੀ ਟਿਕਟ ਖਰਚ ਕੇ ਗਏ ਹੋਈਏ ਫਿਲਮ ਵੇਖਣ ਵਾਸਤੇ, ਇਹ ਅੱਖਾਂ ਖੋਲ ਕੇ ਬੰਦਾ ਬੈਂਦਾ, ਅੱਖਾਂ ਖੋਲ ਕੇ, ਇੱਕ ਸੀਨ ਮੇਰਾ ਮਿਸ ਨਾ ਹੋ ਜੇ। 300-400 ਖਰਚਿਆ ਮੈਂ, ਹਾਂਜੀ, ਇੱਕ ਵੀ ਡਾਇਲੌਗ ਨਾ ਮਿਸ ਹੋ ਜੇ, 300-400 ਮੈਂ ਖਰਚਿਆ ਹੈ। ਉੱਥੇ 300-400 ਖਰਚੇ ਦੀ ਫਿਕਰ ਤੇ ਹੁੰਦੀ ਏ, ਪਰ ਆ ਲੱਖਾਂ ਕਰੋੜਾਂ ਰੁਪਈਏ ਦੇ ਕੇ ਵੀ ਜਿਹੜਾ ਸਮਾਂ ਮੁੜ ਨਹੀਂ ਨਾ ਆਉਣਾ, ਇਹਦੀ ਵੀ ਫਿਕਰ ਰੱਖੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚੀ ਗੱਲ ਏ, ਐਡੀ ਵਿਲ ਪਾਵਰ ਨਾਲ ਬੈਠੋ, ਐਡੀ ਵਿਲ ਪਾਵਰ ਨਾਲ ਕਿ ਇਹ ਉਹੋ ਹੀ ਸਮਾਂ ਹੈ ਜਿਸ ਸਮੇਂ ਦਾ ਸਦਕਾ ਮੇਰੇ ਰੁਕੇ ਹੋਏ ਕੰਮ ਵੀ ਬਣਨੇ ਨੇ। ਇਹੋ ਹੀ ਸਮਾਂ ਹੈ, ਮੇਰੀਆਂ ਅਰਜ਼ੀਆਂ ਕਬੂਲ ਹੋਣੀਆਂ, ਇਹੋ ਹੀ ਸਮਾਂ ਹੈ।
एडी विल पावर नाल बैठो। ये ओही समय जिस समय दा सदका मेरे बच्चियां ने भी मेरे कहने च रहना है। ये ओही समय जिस समय दा सदका मेरे घर चों कला कलेश भी मुकना है। ते ये ओही समय जदों मैं मरना है ना, ये समा मरण तो पहला ही दरगाह विच पहुंच जाना है। सत श्री अकाल। मरण तो पहला ही ये घड़ियां ने दरगाह विच पहुंचे होना है, होर कुछ नाल नहीं जांदा, पर आ समय ने पहले ही पहुंच जाना है साडी गवाही भरन वास्ते। इस करके सुचेत होके चढ़दी कला नाल आपां बहना, महाराज सेवा लैण। आखो धन गुरु रामदास जी। धन गुरु रामदास जी। ये बड़ी पुरानी गल जिहड़ी मैं तुहानूं दस्सण लगा। अमृतसर साहब मैं उदों तकरीबन 20-22 साल दी मेरी उम्र होनी। 7-8 साल होए सी मैनू कीर्तन करदे आ। 13 साल दी 12-13 साल दी उम्र तो आपां शुरू कीता महाराज दी मेहर नाल। हुण 45 साल दी उम्र हो गई ते ये मैं गल सुना रहा जदों मेरी 20-22 दे करीब उम्र सी। मैं अमृतसर साहब खड़ा ते एक बीबी आई मेरे कोल, भैन आई। मैं सच्चाई दस रहा गुरु पिता दी गोदी च। वो आके मैनू पता की कहंदी, कहन लगी वीर जी उन्हें नाम लिया पर मैं नाम लेना योग नहीं समझदा, क्योंकि साडा काम अपने प्यो दी वडियाई करना, किसी नूं नीवां विखाउणा नहीं। मैं पहले ही गल कही है। वो भैन मेरे कोल आई ते मैनू पता की कहंदी, कहन लगी वीर जी एक गल करनी। मैं कहा जी दसो। 45 साल उन्हां दी उम्र होनी उस वेले। मैं कहा जी दसो। कहंदे एक गल है बड़ी जरूरी। मैं कहा जी हुक्म करो। कहंदे मैं फलाणे नूं गुरु धारण कीता सी, पर थोड़ा समा होया उन्हें चोला बदल लिया, ਉਹਦਾ देहांत हो गया, मर गया, ਉਹਨੇ चोला बदल लिया। दसो हुण मैं नवां गुरु बनाउणा, किनू बनावां? मैं उस वेले बड़ी निमरता च उस भैन नूं किहा, मैं किहा भैन ਜਿਹੜੇ ਦੂਜੇ ਨੇ ਹਿੰਦੂ ਵੀਰ ਨੇ ਉਹਨਾਂ ਵਿੱਚ ਇਹ ਮਰਿਆਦਾ ਚੱਲਦੀ ਏ ਦੇਹ ਨੂੰ ਗੁਰੂ ਬਣਾਉਣ ਦੀ, ਪਰ ਬਹੁਤ ਸਾਰੇ ਹਿੰਦੂ ਵੀਰ ਵੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਨਾਨਕ ਦੇ ਉਪਾਸ਼ਕ ਨੇ। ਮੈਂ ਕਿਹਾ ਪਰ ਜਿਹੜਾ ਸਿੱਖ ਹੈ ਉਹ ਭੁੱਲ ਕੇ ਵੀ ਕਿਸੇ ਦੇਹ ਨੂੰ ਗੁਰੂ ਨਹੀਂ ਮੰਨਦਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਹੈ। ਮੈਂ ਕਿਹਾ ਜੇ ਇਹ ਭੁੱਲ ਹੋਈ ਹੈ ਨਾ, ਇਹ ਭੁੱਲ ਬਖਸ਼ਵਾਓ। ਕਹਿੰਦੀ ਨਹੀਂ, ਕਾਫੀ ਦੇਰ ਪਹਿਲੇ ਅਸੀਂ ਫਲਾਣੀ ਜਗ੍ਹਾ ਉੱਥੇ ਜਾਣੇ ਸਾਂ, ਉੱਥੋਂ ਗੁਰਮੰਤਰ ਲਿਆ ਸੀ, ਪਰ ਉਹ ਚੜ੍ਹਾਈ ਕਰ ਚੁੱਕੇ ਨੇ। ਤੇ ਮੇਰੀ ਇੱਕ ਸ਼ੰਕਾ ਹੋਰ ਹੈ, ਇਹ ਮੈਂ ਗੱਲ ਕਰ ਰਹੀ ਹਾਂ ਆਪਣੇ ਸਹੁਰੇ ਪਰਿਵਾਰ ਦੀ। ਇੱਕ ਗੁਰੂ ਮੇਰਾ ਪੇਕੇ ਘਰ ਵੀ ਸੀ, ਜਦੋਂ ਪੇਕੇ ਘਰ ਤੋਂ ਸਹੁਰੇ ਘਰ ਵਿਆਹ ਕੇ ਆਈ ਉਹ ਉਹਨੂੰ ਮੰਨਦੇ ਨਹੀਂ ਸੀ। ਮੈਂ ਪਹਿਲੇ ਦਾ ਗੁਰਮੰਤਰ ਛੱਡਿਆ, ਦੂਜੇ ਦਾ ਲੈ ਲਿਆ ਗੁਰਮੰਤਰ, ਕਿ ਜਿੱਥੇ ਹੁਣ ਸਹੁਰਾ ਪਰਿਵਾਰ ਜਾਂਦਾ ਮੇਰਾ ਫਰਜ਼ ਵੀ ਉਹੀ ਬਣਦਾ। ਕਹਿੰਦੇ ਪਰ ਮੈਂ ਕੀ ਤੁਹਾਨੂੰ ਦੱਸਾਂ, ਕੁਝ ਸਮਾਂ ਹੋਇਆ ਜਿਹਨੂੰ ਪੇਕੇ ਘਰ ਰਹਿ ਕੇ ਗੁਰੂ ਧਾਰਨ ਕੀਤਾ ਉਹ ਵੀ, ਜਿਹਨੂੰ ਸਹੁਰੇ ਘਰ ਰਹਿ ਕੇ ਧਾਰਨ ਕੀਤਾ ਉਹ ਵੀ, ਦੋਵੇਂ ਚੜ੍ਹਾਈ ਕਰ ਗਏ। ਦੱਸੋ ਤੀਜਾ ਕਿਹਨੂੰ ਕਰਾਂ? ਤੇ ਮੇਰੇ ਕੋਲੋਂ ਫਿਰ ਰਿਹਾ ਨਾ ਗਿਆ। ਮੈਂ ਕਿਹਾ ਭੈਣੇ ਇੱਕ ਗੱਲ ਸੁਣ। ਮੈਂ ਬੜੀ ਨਿਮਰਤਾ 'ਚ ਇਹ ਗੱਲ ਕਹੀ। ਮੈਂ ਕਿਹਾ ਇੱਕ ਮੇਰੀ ਗੱਲ ਸੁਣ। ਮੈਂ ਕਿਹਾ ਜੇ ਤੀਜਾ ਗੁਰੂ ਵੀ ਚੜ੍ਹਾਈ ਕਰ ਗਿਆ ਉਸ ਤੋਂ ਬਾਅਦ ਚੌਥਾ ਕਰੇਂਗੀ? ਕਹਿੰਦੀ ਕੀ ਮਤਲਬ? ਮੈਂ ਕਿਹਾ ਆ ਵੇਖ ਕਿੱਡਾ ਵੱਡਾ ਸ਼ੰਕਾ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੁਕਾ ਦਿੱਤਾ ਹੈ। ਮੁਕਾ ਦਿੱਤਾ। ਕਹਿੰਦੀ ਕਿਹੜਾ ਸ਼ੰਕਾ? ਮੈਂ ਕਿਹਾ ਅੰਮ੍ਰਿਤ ਛਕਾ ਕੇ ਜਿਸ ਗੁਰੂ ਦੇ ਲੜ ਸਾਨੂੰ ਲਾਤਾ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ, ਇਹ ਕਿੱਡਾ ਵੱਡਾ ਸ਼ੰਕਾ ਮੁਕਾਤਾ ਹੈ ਕਿ ਫਲਾਣਾ ਗੁਰੂ ਚੜ੍ਹਾਈ ਕਰ ਗਿਆ, ਹੁਣ ਮੈਂ ਕਿਹਨੂੰ ਗੁਰੂ ਧਾਰਨ ਕਰਾਂ, ਹੁਣ ਕਿਹਦੇ ਲੜ ਲੱਗਾ? ਮੈਂ ਕਿਹਾ ਗੁਰੂ ਸਾਹਿਬ ਨੇ ਸਾਡਾ ਇੱਕ ਕਿੱਡਾ ਵੱਡਾ ਸ਼ੰਕਾ ਮੁਕਾਤਾ ਹੈ, ਉਹ ਜਿਸ ਗੁਰੂ ਦੇ ਲੜ ਸਾਨੂੰ ਲਾਇਆ ਨਾ, ਉਸ ਗੁਰੂ ਦਾ ਪ੍ਰਕਾਸ਼ ਦਿਹਾੜਾ ਤੇ ਹੈ, ਪਰ ਜੋਤੀ ਜੋ ਸਮਾਉਣ ਦਾ ਦਿਨ ਹੈ ਹੀ ਕੋਈ ਨਹੀਂ। ਸਤਿ ਸ੍ਰੀ ਅਕਾਲ। ਮਾਣ ਨਹੀਂ ਆਉਂਦਾ ਜਿਨ੍ਹਾਂ ਦਾ ਅਸੀਂ ਦਿਨ ਮਨਾ ਰਹੇ, ਪ੍ਰਕਾਸ਼ ਦਿਹਾੜਾ ਤੇ ਹੈ, ਪਰ ਜੋਤੀ ਜੋ ਸਮਾਉਣ ਦਾ ਦਿਨ ਨਹੀਂ ਇਹਨਾਂ ਦਾ। ਉਹ ਅੰਦਰੋਂ ਲੜ ਲੱਗ ਜੀਏ। ਅੰਦਰੋਂ ਇੱਕ ਪੰਕਤੀ ਮੇਰਾ ਦਿਲ ਕਰਦਾ ਪੜੋ ਸਾਰੇ। ਮੇਰੇ ਤੋਂ ਬਾਅਦ ਵੀਰ, ਤੀਜੇ ਹਿੱਸੇ 'ਚ ਭੈਣਾ, ਬਸ ਚੜ੍ਹਦੀ ਕਲਾ ਨਾਲ। ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰੇ, ਬਚਨ ਮੰਨਣਾ। ਕਰਿਓ ਜੀ ਕਿਰਪਾ ਪਿਆਰ 'ਚ ਸਾਰੇ। ਨਾ ਓ ਮਰਤਾ ਨਾ ਹਮ ਡਰਿਆ। ਉਹ ਮਰਦਾ ਹੀ ਨਹੀਂ। ਜੇ ਉਹ ਹਾਜ਼ਰ ਨਾਜ਼ਰ ਤੇ ਫਿਰ ਮੈਨੂੰ ਡਰਨ ਦੀ ਕੀ ਲੋੜ ਹੈ? ਕਿਹੜਾ ਡਰ ਮੈਨੂੰ ਡਰਾਏਗਾ ਫਿਰ? ਹੈ ਜੀ ਪੜਿਓ। ਨਾ ਓ ਮਰਤਾ ਨਾ ਹਮ ਡਰਿਆ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਬੋਲੋ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਜੀ। ਨਾ ਓ ਮਰਦਾ ਨਾ ਹਮ ਡਰਿਆ, ਨਾ ਉਹ ਮਰਦਾ ਨਾ ਹਮ ਡਰਿਆ। ਸਾਰੀ ਸੰਗਤ ਨਾ ਓ ਨਾ ਹਮ ਨਾ ਓ ਮਰਤਾ ਨਾ ਹਮ ਡਰਿਆ, ਨਾ ਓ ਮਰਤਾ ਨਾ ਹਮ ਡਰਿਆ। ਬੋਲੋ ਨਾ ਓ ਮਰਤਾ ਨਾ ਹਮ ਡਰਿਆ। ਚਤਰ ਚੱਕਰ ਵਰਤੀ ਚਤਨ ਚੱਕਰ ਭੁਗਤੇ ਸੋਯੰਬਮ ਸੁਮੰਗ ਸਰਬਦਾ ਸਰਬ ਜੁਗਤੇ ਦੁਕਾਨਕ ਪ੍ਰਣਾਸੀ ਦਇਆਲਕ ਸਰੂਪੇ ਸਦਾ ਅੰਗ ਸੰਗੇ ਅਪੰਗਨ ਵਿਭੂਤੇ। ਨਾ ਓ ਮਰਤਾ ਨਾ ਓ ਮਰਤਾ, ਬੋਲੋ ਨਾ ਓ ਮਰਤਾ, ਸਾਰੇ ਬੋਲੋ ਨਾ ਓ ਮਰਤਾ, ਫਿਰ ਬੋਲੋ ਨਾ ਓ ਮਰਦਾ खंडा जाके हाथ में कल की सोहे शीस, सो हमारी रक्षा करे कल की तार जगदीश। ना ओ मरता ਉਹ ਮਰਦਾ ना ओ मरता ਨਾ ਉਹ ਮਰਦਾ ना ओ मरता ਨਾ ਉਹ ਮਰਦਾ ना ओ मरता ਨਾ ਉਹ ਮਰਦਾ ना ओ मरता। ਨਾ ਉਹ ਮਰਦਾ अबनासी अबनासी ना ओ मरता, अबनासी जीवन को दाता सिमरत सब मन खोई। गुण निधान भगतन को बरतन बिरला पावे कोई। अबनासी जी ना ओ मरता ਨਾ ਉਹ ਮਰਦਾ 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 ना ओ मरता। ਨਾ ਉਹ ਮਰਦਾ सत हजूर हाजर है नाजर कतो न पयो दुराई। ना ओ मरता ਨਾ ਉਹ ਮਰਦਾ ना ओ मरता ਨਾ ਉਹ ਮਰਦਾ ना ओ मरता। ਨਾ ਉਹ ਮਰਦਾ जै जै पेखो तै हजूर दूर कतो न जाई। ना ओ मरता ਨਾ ਉਹ ਮਰਦਾ 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 जी। ना ओ मरता ना हम डरिया, ਨਾ ਉਹ ਮਰਦਾ ਨਾ ਹਮ ਡਰਿਆ। सारी संगत बोलो ना ओ मगर तक जो बैठे गज के। ना ओ बिन से ना हम कड़िया, ਨਾ ਉਹ ਬਿਨ ਸੇ ਨਾ ਹਮ ਕੜਿਆ। ना ओ निर्धन ना हम भूखे। ਵੇਖੋ ਕਿੱਡੀ ਪਿਆਰੀ ਇਹ ਬਾਤ ਹੈ। ना ओ निर्धन ना हम भूखे, ना उस दुख ना उस दुख ना हमको दुखे जी। ना ओ मरता ना हम डरिया, ਨਾ ਉਹ ਮਰਦਾ ਨਾ ਹਮ ਡਰਿਆ। बोलो गज के वाह। अवर न को मारन वारा जियो हमारा जियो देन हारा। अगलियां पंक्तियां सुनियो विक जो आज गुरु पिता दे अगे। ना उस बंधन ना हम बांधे, ना उस धंधा ना हम धांधे, ना उस मैल ना
हमको मैला उस आनंद ता हम सदकेला जी ना ओ मरता ना हम डरिया ना मरता ना हम डरिया। बोलो गज के ना ओ वाह वाह ना उस सोच ना हमको सोचा ना उस लेप ना हमको पहुंचा ना उस भूख ना हमको तृष्णा जाओ निर्मल ता हम जचना हम किछ नाही एके ओही एके ओही एके ओही एके ओही आगे पाछे को सोई नानक गुर खोए भरम पंगा हम ओए मिल होए एक रंगा नायो मरता ना हम डरिया ना मरता ना हम डरिया। संगत जी ਤੁਹਾਡੀ ਆਵਾਜ਼ ਮੈਂ ਸੁਣਨੀ ਗੱਜ ਕੇ ਨਾ ਆਇਓ ਵਾਹ 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 ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਬੋਲੋ ਸਾਹਿਬ ਸਾਰੀ ਸੰਗਤ ਜੀ। ਤਨ ਤਨ ਹੋਰ ਖਿੱਚ ਕੇ ਰੱਖੋ ਕੰਮ ਥੋੜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਲੋ ਜੀ ਜੀ। ਤਨ ਤਨ ਜੀ ਨਾਇਓ ਮਰਤਾ ਨਾਓ ਮਰਤਾ ਨਾ ਹਮ ਡਰਿਆ ਨਾ ਮਰਤਾ ਨਾ ਹਮ ਡਰਿਆ। ਬੋਲੋ ਗੱਜ ਕੇ ਨਾ ਆ ਸੱਚਖੰਡ ਜੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਦੇਖੋ ਪਿਆਰਿਓ ਏਡੇ ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦਾ ਤੇ ਹੈ ਪਰ ਜੋਤੀ ਜੋਤ ਸਮਾਉਣ ਦਾ ਦਿਨ ਨਹੀਂ ਅੱਜ ਵੀ ਹਾਜ਼ਰ। ਇੱਕ ਗੱਲ ਸੁਣ ਲਓ ਮੈਂ ਕਹਿੰਦਾ ਤੁਹਾਡਾ ਨਿਸ਼ਚਾ ਹੋਰ ਵੱਧ ਜਾਏਗਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੁਸੀਂ ਸਾਰਿਆਂ ਨੇ ਅਖੰਡ ਕੀਰਤਨੀ ਜਥੇ ਦੇ ਗੁਰਮੁਖ ਪਿਆਰੇ ਭਾਈ ਰਣਧੀਰ ਸਿੰਘ ਜੀ ਦਾ ਨਾਮ ਸੁਣਿਆ। ਬੜੀ ਰੰਗ ਰਤੜੀ ਰੂਪ ਬੜੀ ਕਮਾਈ। ਇਹ ਜਿੰਨੀਆਂ ਵੀ ਟਕਸਾਲਾਂ ਜਿੰਨੀਆਂ ਵੀ ਸੰਪਰਦਾਵਾਂ ਇਹ ਸਾਰੇ ਦੇ ਸਾਰੇ ਨਾ ਮੈਂ ਇਹ ਮੰਨਦਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੁਲਵਾੜੀ ਦੇ ਸਾਰੇ ਫੁੱਲ ਨੇ। ਹਰ ਕੋਈ ਆਪਣੀ ਆਪਣੀ ਜਗ੍ਹਾ ਤੇ ਸੁਗੰਧੀ ਦੇ ਰਿਹਾ ਹਰ ਕੋਈ। ਹੁਣ ਇੱਕ ਬਾਗ ਹੋਵੇ ਬਾਗ ਦੇ ਵਿੱਚ ਇੱਕੋ ਤਰ੍ਹਾਂ ਦੇ ਫੁੱਲ ਲੱਗੇ ਹੋਣ ਨਾ ਐਡਾ ਸੋਹਣਾ ਨਹੀਂ ਲੱਗੇਗਾ। ਕੋਈ ਲਾਲ ਲੱਗਾ ਕੋਈ ਪੀਲਾ ਲੱਗਾ ਕੋਈ ਕਿਸੇ ਰੰਗ ਉਹ ਬਾਗ ਫਿਰ ਸੋਹਣਾ ਲੱਗਦਾ ਸੋਹਣਾ। ਇਹ ਜਿੰਨੀਆਂ ਵੀ ਸੰਪਰਦਾਵਾਂ ਜਿੰਨੀਆਂ ਟਕਸਾਲਾਂ ਜਿੰਨੀਆਂ ਕਮੇਟੀਆਂ ਨੇ ਇਹ ਬਾਪੂ ਜੀ ਦੀ ਫੁਲਵਾੜੀ ਦੇ ਅਲੱਗ-ਅਲੱਗ ਫੁੱਲ ਨੇ। ਤੇ ਅਰਦਾਸ ਕਰਿਆ ਕਰੋ ਇਹ ਜਿਹੜੇ ਮਹਿਕ ਦਿੰਦੇ ਨੇ ਨਾ ਫੁੱਲ ਜਿਹੜੇ ਜੋੜਦੇ ਨੇ ਇਹ ਮਹਿਕ ਦਿੰਦੇ ਹੀ ਰਹਿਣ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ। ਹੁਣ ਗੱਲ ਸੁਣਿਓ ਤੁਹਾਡਾ ਨਿਸ਼ਚਾ ਹੋਰ ਵੱਧ ਜਾਏਗਾ। ਗੁਰੂ ਗ੍ਰੰਥ ਸਾਹਿਬ ਕੌਣ ਨੇ? ਥੋੜੇ ਜਿਹੇ ਮਿੰਟ ਆਪਣੇ ਰਹਿ ਗਏ। ਸਮਾਪਤੀ ਤੋਂ ਬਾਅਦ ਜਦੋਂ ਜਾਓਗੇ ਨਾ ਏਦਾਂ ਮਹਿਸੂਸ ਹੋਵੇ ਆਇਆ ਭਾਵੇਂ ਮੈਂ ਕੱਲਾ ਵਾਂ ਪਰ ਹੁਣ ਜਾ ਕੱਲਾ ਨਹੀਂ ਰਿਹਾ ਗੁਰੂ ਪਿਤਾ ਮੇਰੇ ਨਾਲ ਹੀ ਜਾ ਰਹੇ ਨੇ।
ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹ ਰੰਗ ਰਤੜੀ ਰੂ ਇੱਕ ਪਿੰਡ ਦੇ ਵਿੱਚ ਸਕੂਲ 'ਚ ਉਹਨਾਂ ਨੇ 3 ਦਿਨ ਦਾ ਦੀਵਾਨ ਰੱਖਿਆ। ਜ਼ਿਆਦਾ ਖੰਡ ਕੀਰਤਨੀ ਜਥੇ ਦੇ ਗੁਰਮੁਖ ਅੱਜ ਵੀ ਵੇਖੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਨੇ। ਉਹਨਾਂ ਦਾ ਜੋੜਨ ਦਾ ਆਪਣਾ ਢੰਗ ਹੈ, ਬਹੁਤ ਵਧੀਆ, ਬਹੁਤ ਮੁਬਾਰਕ। ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਜੋੜਨ ਦਾ। ਹੁਣ 3 ਦਿਨ ਦੀਵਾਨ ਲੱਗੇ। ਅੱਜ ਮੰਨ ਲਓ 500 ਬੰਦਾ, ਕੱਲ ਨੂੰ ਡਬਲ ਹੋ ਗਈ ਸੰਗਤ। ਤੀਜੇ ਦਿਨ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆ ਗਈਆਂ। ਖਿੱਚ ਪੈ ਜਾਂਦੀ ਸੀ ਨਾ। ਕਮਾਈ ਵਾਲਾ ਜਿੱਥੇ ਵੀ ਆ ਜੇ ਨਾ ਉਹ ਖਿੱਚ ਪਾ ਦਿੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਖਿੱਚ ਅਸਲ 'ਚ ਉਹ ਨਹੀਂ ਪਾਉਂਦਾ, ਉਹਦੀ ਕਮਾਈ ਪਾਉਂਦੀ ਹੈ। ਕਮਾਈ ਉਹਦਾ ਪ੍ਰੈਕਟੀਕਲ ਜੀਵਨ ਪਾਉਂਦਾ ਹੈ। ਤੇ ਉਹ ਜਦੋਂ ਬਹਿ ਜਾਂਦਾ ਨਾ, ਉਹਦਾ ਇੱਕ ਔਰਾ, ਇੱਕ ਵਾਈਬ੍ਰੇਸ਼ਨ ਇਹੋ ਜਿਹਾ ਉਹ ਮਾਹੌਲ ਕ੍ਰੀਏਟ ਕਰ ਦਿੰਦੀ ਹੈ। ਬਸ ਲੋਕ ਵੇਖਦੇ ਹੀ ਰਹਿ ਜਾਂਦੇ, ਅੱਖਾਂ ਭਰ ਕੇ ਵੇਖਦੇ ਹੀ ਰਹਿ ਜਾਂਦੇ। ਚਿਹਰੇ ਤੋਂ ਅੱਖਾਂ ਇੱਧਰ ਉੱਧਰ ਕਰਨ ਦਾ ਵੀ ਦਿਲ ਨਹੀਂ ਕਰਦਾ। ਚਿਹਰਾ ਇੰਨਾ ਖਿੱਚ ਪਾ ਦਿੰਦਾ। ਚਿਹਰਾ ਨਹੀਂ, ਅਸਲ 'ਚ ਕਮਾਈ ਪਾ ਰਹੀ ਹੁੰਦੀ ਖਿੱਚ। ਸੁਣਿਓ ਹੁਣ ਭਾਈ ਰਣਧੀਰ ਸਿੰਘ ਜੀ ਤੀਜੇ ਦਿਨ ਬਹੁਤ ਸੰਗਤਾਂ ਦੂਰੋਂ ਦੂਰੋਂ ਆਈਆਂ ਤੇ ਜਿਹੜਾ ਸਕੂਲ ਦੇ ਪ੍ਰਿੰਸੀਪਲ ਸੀ ਨਾ, ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਤੁਹਾਡੇ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਸਾਡੇ ਸਕੂਲ ਦੇ 60 ਬੱਚਿਆਂ ਦਾ ਮਨ ਬਣ ਗਿਆ ਅੰਮ੍ਰਿਤ ਛਕਣ ਵਾਸਤੇ। ਆਪ ਜੀ ਕਿਰਪਾ ਕਰੋ, ਇਹਨਾਂ ਨੂੰ ਅੰਮ੍ਰਿਤ ਛਕਾ ਦਿਓ। ਤੇ ਭਾਈ ਰਣਧੀਰ ਸਿੰਘ ਜੀ ਗੁਰੂ ਕੇ ਲਾਲ ਕਹਿੰਦੇ ਜੀ ਇਸ ਵਾਰੀ ਤੇ ਅੰਮ੍ਰਿਤ ਸੰਚਾਰ ਨਹੀਂ ਰੱਖਿਆ, ਜਦੋਂ ਅਗਲੀ ਵਾਰੀ ਰੱਖਾਂਗੇ ਜਿੱਥੇ ਉੱਥੇ ਲੈ ਆਉਣਾ ਛਕਾ ਦੇਾਂਗੇ। ਤੇ ਪ੍ਰਿੰਸੀਪਲ ਨੇ ਇੱਕ ਗੱਲ ਬੜੀ ਪਿਆਰੀ ਕਰਤੀ, ਕਹਿੰਦੇ ਮਹਾਂਪੁਰਸ਼ੋ ਇਹ ਬੱਚੇ ਨੇ, ਅੱਜ ਇਹਨਾਂ ਦਾ ਮਨ ਬਣਿਆ, ਕੱਲ ਨੂੰ ਹੋ ਸਕਦਾ ਦੂਜੀ ਸੰਗਤ ਕਰਨ ਮਨ ਫਿਰ ਤਬਦੀਲ ਹੋ ਜੇ। ਲੋਹਾ ਗਰਮ ਹੈ, ਸੱਟ ਮਾਰ ਦਿਓ, ਅੱਜ ਹੀ ਛਕਾ ਦਿਓ ਅੰਮ੍ਰਿਤ। ਇਹਨਾਂ ਦਾ ਮਨ ਬਣ ਗਿਆ। ਮਹਾਂਪੁਰਖਾਂ ਨੂੰ ਗੱਲ ਜੱਚ ਗਈ ਭਾਈ ਸਾਹਿਬ ਜੀ ਨੂੰ, ਤੇ ਸਹਿਜੇ ਕਹਿਤਾ, ਕਹਿੰਦੇ ਇਉਂ ਕਰੋ ਬੱਚਿਆਂ ਨੂੰ ਕਹੋ ਕੇਸੀ ਇਸ਼ਨਾਨ ਕਰਕੇ ਕਕਾਰ ਪਾ ਕੇ ਗੁਰੂ ਪਿਤਾ ਦੀ ਹਜ਼ੂਰੀ 'ਚ ਪਹੁੰਚਣ। ਅਸੀਂ ਵੀ ਕੇਸੀ ਇਸ਼ਨਾਨ ਕਰਕੇ 5 ਪਿਆਰਿਆਂ ਵਾਲਾ ਬਾਣਾ ਪਾ ਕੇ 4 ਸਿੰਘਾਂ ਨੂੰ ਹੋਰ ਲੈ ਕੇ ਗੁਰੂ ਦੀ ਹਜ਼ੂਰੀ 'ਚ ਪਹੁੰਚਦੇ ਹਾਂ। ਹੁਣ ਭਾਈ ਸਾਹਿਬ ਜੀ ਕੇਸੀ ਇਸ਼ਨਾਨ ਕਰ ਰਹੇ, ਉਦਾਂ ਤੇ ਰੋਜ਼ ਹੀ ਕਰਦੇ ਸੀ, ਸਵੇਰੇ ਕੀਤਾ ਸੀ, ਪਰ ਹੁਣ ਪੰਜਾਂ ਦੀ ਸੇਵਾ 'ਚ ਲੱਗਣਾ ਹੈ ਨਾ, ਵੱਡੀ ਸੇਵਾ। ਫਿਰ ਸੁਚਮਤਾਈ ਰੱਖੀ ਕਾਇਮ, ਕੇਸੀ ਇਸ਼ਨਾਨ ਕੀਤਾ। ਤੇ ਜਦੋਂ ਇਸ਼ਨਾਨ ਕਰ ਰਹੇ ਨਾ, ਇੱਕ ਸਿੰਘ ਆ ਗਿਆ ਤੇ ਆ ਕੇ ਪਤਾ ਕੀ ਕਹਿੰਦਾ, ਕਹਿੰਦਾ ਮਹਾਂਪੁਰਖੋ ਭਾਈ ਸਾਹਿਬ ਜੀ ਇੱਕ ਮੁਸ਼ਕਲ ਹੈ। ਕਹਿੰਦੇ ਜੀ ਕੀ? ਕਹਿੰਦੇ ਅੰਮ੍ਰਿਤ ਛਕਣ ਵਾਲੇ 60 ਨੇ ਪਰ ਛਕਾਉਣ ਵਾਲੇ ਆਪਾਂ 4 ਆ। 4 ਇਹ ਨਹੀਂ ਕਿ ਉੱਥੇ ਸਿੰਘ ਨਹੀਂ ਸੀ, ਸਿੰਘ ਬਹੁਤ ਸੀ, ਪਰ ਜਿੰਨੇ 5 ਪਿਆਰਿਆਂ 'ਚ ਡਿਊਟੀ ਨਿਭਾਈ ਹੋਵੇ, 5 ਬਾਣੀਆਂ ਕੰਠ ਹੋਣ, ਉਹ ਨਹੀਂ ਸੀ ਜੀ। ਅੰਮ੍ਰਿਤ ਛਕਣ ਵਾਲੇ 60 ਨੇ ਪਰ ਛਕਾਉਣ ਵਾਲੇ 4 ਆ। ਤੇ ਇਹ ਗੁਰਮਤ ਦੀ ਮਰਿਆਦਾ ਹੈ, ਜਦ ਤੱਕ ਪੂਰੇ 5 ਨਾ ਹੋਣ ਅੰਮ੍ਰਿਤ ਨਹੀਂ ਛਕਾ ਸਕਦੇ। ਭਾਈ ਸਾਹਿਬ ਕੀ ਕਰੀਏ, ਅੰਮ੍ਰਿਤ ਸੰਚਾਰ ਕੈਂਸਲ ਕਰ ਦਈਏ? ਭਾਈ ਸਾਹਿਬ ਕਹਿੰਦੇ ਨਹੀਂ, ਜੇ ਹੁਣ ਅੰਮ੍ਰਿਤ ਸੰਚਾਰ ਕੈਂਸਲ ਕਰੋਗੇ ਨਾ ਤੇ ਜਿਹੜੇ ਬੱਚੇ ਗੁਰੂ ਦੀ ਹਜ਼ੂਰੀ 'ਚ ਪਹੁੰਚ ਚੁੱਕੇ ਉਹਨਾਂ ਦਾ ਦਿਲ ਹੋਰ ਟੁੱਟ ਜਾਣਾ। ਵੇਖਿਆ ਗੁਰੂ ਵੱਲੋਂ ਹੀ ਬਿਦ ਨਹੀਂ ਬਣੀ, ਅਸੀਂ ਤੇ ਛਕਣ ਗਏ ਸਾਂ ਪਰ ਗੁਰੂ ਵੱਲੋਂ ਬਿਦ ਨਹੀਂ ਬਣੀ, ਫਿਰ ਇਹਨਾਂ ਨੂੰ ਜੋੜਨਾ ਬੜਾ ਔਖਾ ਹੋਏਗਾ। ਕਹਿੰਦੇ ਜੀ ਕੀ ਕਰੀਏ? ਕਹਿੰਦੇ ਘਬਰਾਉਂਦੇ ਕਿਉਂ? ਨਾਲ ਦਸਤਾਰ ਬਣ ਲਈ ਤੇ ਕਹਿੰਦੇ ਘਬਰਾਉਂਦੇ ਕਿਉਂ? ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ ਜਾ ਕੇ ਗੁਰੂ ਪਿਤਾ ਨੂੰ ਕਹਿੰਦੇ ਆ, ਗੁਰੂ ਪਿਤਾ ਜੀ ਜੇ 60 ਬੱਚੇ ਤਿਆਰ ਕਰਵਾਤੇ ਜੇ ਅੰਮ੍ਰਿਤ ਛਕਣ ਵਾਲੇ, ਤੇ 5ਵਾਂ ਛਕਾਉਣ ਵਾਲਾ ਪਿਆਰਾ ਵੀ ਆਪੇ ਭੇਜ ਦਿਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਆਏ ਜੀ ਗੁਰੂ ਪਿਤਾ ਦੀ ਹਜ਼ੂਰੀ 'ਚ, ਜਪਜੀ ਸਾਹਿਬ ਜੀ ਦੀ ਬਾਣੀ ਦੀ ਲਾਈ ਹਾਜ਼ਰੀ। ਹਾਜ਼ਰੀ ਲਾਉਣ ਤੋਂ ਬਾਅਦ ਨਿਮਰਤਾ ਦੇ ਨਾਲ ਗਲ 'ਚ ਪੱਲਾ ਪਾ ਕੇ ਨਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰੂ ਕੇ ਲਾਲ ਅਰਦਾਸ ਕਰਦੇ, ਮਹਾਰਾਜ ਤੁਹਾਡੀ ਕਿਰਪਾ ਨਾਲ 60 ਬੱਚੇ ਤਿਆਰ ਨੇ ਅੰਮ੍ਰਿਤ ਛਕਣ ਵਾਲੇ, ਪਰ ਬਾਪੂ ਜੀ ਛਕਾਉਣ ਵਾਲੇ ਅਸੀਂ 4 ਆ। ਮਹਾਰਾਜ ਜੀ 5ਵਾਂ ਆਪੇ ਭੇਜੋ ਨਾ, 5ਵਾਂ ਪਿਆਰਾ ਆਪੇ ਭੇਜੋ ਨਾ। ਪਿਤਾ ਜੀ 5ਵਾਂ ਆਪੇ ਭੇਜੋ ਨਾ। ਪਿਆਰ ਵਿੱਚ ਬਸ ਆਹੀ ਕਹੀ ਜਾਂਦੇ, 5ਵਾਂ ਆਪੇ ਭੇਜੋ ਨਾ, 5ਵਾਂ ਆਪੇ ਭੇਜੋ ਨਾ, ਮਹਾਰਾਜ 5ਵਾਂ ਆਪੇ ਭੇਜੋ ਨਾ। 4-5 ਮਿੰਟ ਬੀਤੇ ਇਦਾਂ ਬੇਨਤੀਆਂ ਕਰੀ ਜਾ ਰਹੇ ਪਿਆਰ ਵਿੱਚ, ਮਹਾਰਾਜ 5ਵਾਂ ਆਪੇ ਭੇਜੋ ਨਾ, ਸਾਹਿਬ ਜੀ 5ਵਾਂ ਆਪੇ ਭੇਜੋ ਨਾ। ਤੇ ਤਾਈਆਂ ਹੀ ਮਗਰੋਂ ਆਵਾਜ਼ ਪਤਾ ਕੀ ਆਈ? ਕਹਿੰਦੇ ਖਾਲਸਾ ਜੀ 5ਵਾਂ ਆ ਗਿਆ ਜੀ। ਸਤਿ ਸ੍ਰੀ ਅਕਾਲ। 5ਵਾਂ ਆ ਗਿਆ ਜੀ। ਭਾਈ ਸਾਹਿਬ ਨੇ ਅਰਦਾਸ ਦੀ ਸਮਾਪਤੀ ਕੀਤੀ ਤੇ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਦੋਂ ਪਛਾਂ ਘੁੰਮ ਕੇ ਵੇਖਿਆ 5ਵਾਂ ਕੌਣ? ਸੰਤ ਬਨਿਆਮ ਸਿੰਘ ਜੀ ਰਤਵਾੜੇ ਵਾਲੇ ਮਹਾਂਪੁਰਖ, ਉਹਨਾਂ ਦੇ ਸਹੁਰਾ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਮੈਂਬਰ।
ਫਤਿਹ ਨਾਲ ਫਤਿਹ ਦੀ ਸਾਂਝ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਨਾਲ ਫਤਿਹ ਦੀ ਸਾਂਝ ਹੋਈ ਨਾ, ਤੇ ਭਾਈ ਰਣਧੀਰ ਸਿੰਘ ਜੀ ਪੁੱਛਦੇ, ਕਹਿੰਦੇ ਜੀ ਤੁਹਾਡੇ ਇੱਥੇ ਆਉਣ ਦਾ ਪ੍ਰੋਗਰਾਮ ਹੀ ਨਹੀਂ ਸੀ ਕੋਈ, ਪਹਿਲੇ ਕੋਈ ਇਤਲਾਹ ਨਹੀਂ ਦਿੱਤੀ, ਤੁਸੀਂ ਅਚਾਨਕ ਕਿਵੇਂ ਆ ਗਏ? ਤੇ ਹੁਣ ਉਹ ਗੁਰਮੁਖ ਕੀ ਕਹਿ ਰਹੇ ਸੁਣਿਓ। ਉਹ ਪਤਾ ਕੀ ਕਹਿੰਦੇ? ਕਹਿੰਦੇ ਮੈਂ ਇੱਥੇ 1.5-2 ਕਿਲੋਮੀਟਰ ਦੀ ਦੂਰੀ ਤੇ ਕਿਤੇ ਕੰਮ ਆਇਆ ਸਾਂ, ਮੈਂ ਰਸਤਾ ਭੁੱਲ ਗਿਆ। ਮੈਂ ਆਪਣੀ ਗੱਡੀ ਨੂੰ ਖਿਲਾਰਿਆ ਕਿ ਕਿਸੇ ਨੂੰ ਆਵਾਜ਼ ਮਾਰਾਂ, ਪੁੱਛਾਂ ਰਸਤੇ ਬਾਰੇ। ਕਹਿੰਦੇ ਅਜੇ ਮੈਂ ਗੱਡੀ ਖਿਲਾਰੀ ਏ, ਮੈਂ ਸੋਚਦਾ ਕਿਸੇ ਨੂੰ ਆਵਾਜ਼ ਮਾਰਾਂ। ਇਹਨੇ ਨੂੰ ਇੱਕ ਗੁਰਮੁਖ ਪਿਆਰਾ ਮੇਰੇ ਕੋਲ ਆ ਗਿਆ, ਨੀਲਾ ਬਾਣਾ ਪਾਇਆ, ਸਿਰ ਤੇ ਖੰਡਾ ਲਾਇਆ, ਤੇ ਮੇਰੇ ਕੋਲ ਆ ਕੇ ਮੈਨੂੰ ਫਤਿਹ ਬੁਲਾ ਕੇ ਕਹਿੰਦਾ ਜੀ ਤੁਸੀਂ ਭਾਈ ਰਣਧੀਰ ਸਿੰਘ ਜੀ ਦੇ ਜੱਥੇ ਦੇ ਮੈਂਬਰ ਲੱਗਦੇ, ਉਹਨਾਂ ਦੇ ਸਮਾਗਮ ਤੇ ਜਾਣਾ। ਕਹਿੰਦੇ ਮੈਂ ਆਪਣੇ ਮਨ 'ਚ ਸੋਚਿਆ ਆਇਆ ਤੇ ਮੈਂ ਕਿਤੇ ਹੋਰ ਹਾਂ, ਪਰ ਚਲੋ ਸਹਿਜ ਸੁਭਾਏ ਸੰਗਤ ਮਿਲ ਰਹੀ ਹੈ, ਗੁਰੂ ਦੀ ਸੰਗਤ ਮਿਲ ਰਹੀ। ਮੈਂ ਕਿਹਾ ਜਿਹੜਾ ਕੰਮ ਕਰਨਾ ਹੈ ਉਹ ਬਾਅਦ ਚੋਂ ਕਰ ਲਾਂਗੇ। ਗੁਰੂ ਪਿਤਾ ਇਸ਼ਾਰਾ ਦੇ ਰਹੇ ਇਸ ਵੇਲੇ ਸਤ ਸੰਗਤ ਕਰ ਜਾ ਕੇ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜਥੇ ਦਾ ਮੈਂਬਰ ਵੀ ਮੈਂ ਹਾਂ, ਤੇ ਦੱਸੋ ਕਿੱਥੇ ਸਮਾਗਮ? ਕਹਿੰਦੇ ਉਹਨਾਂ ਨੇ ਸਮਝਾਇਆ ਤੁਸੀਂ ਅੱਗੇ ਜਾ ਕੇ ਥੋੜਾ ਜਿਹਾ ਸੱਜੇ ਮੁੜ ਜਿਓ, ਸੱਜੇ ਜਾ ਕੇ ਫਿਰ ਖੱਬੇ ਮੁੜਿਓ, ਫਲਾਣੇ ਸਕੂਲ 'ਚ ਪ੍ਰੋਗਰਾਮ ਹੈ। ਕਹਿੰਦੇ ਮੈਂ ਰਸਤਾ ਪੁੱਛਦਾ ਪਛਾਉਂਦਾ ਇੱਥੇ ਸਕੂਲ 'ਚ ਆ ਗਿਆ, ਤੁਹਾਡੇ ਬਾਰੇ ਪਤਾ ਕੀਤਾ, ਸੰਗਤ ਨੇ ਦੱਸਿਆ ਕਿ ਤੁਸੀਂ ਇਦਾਂ ਗੁਰੂ ਪਿਤਾ ਦੇ ਕਮਰੇ 'ਚ ਅਰਦਾਸ ਕਰ ਰਹੇ ਹੋ, 4 ਪਿਆਰੇ ਹਾਜ਼ਰ ਨੇ, ਇੱਕ ਘਟਦਾ, ਤੇ ਮੈਂ ਤੁਹਾਡੇ ਨਾਲ ਕਈ ਵਾਰੀ ਰਲ ਕੇ 5 ਪਿਆਰਿਆਂ 'ਚ ਸੇਵਾ ਨਿਭਾਈ ਏ, ਤੁਸੀਂ ਅਰਦਾਸ ਕਰ ਰਹੇ ਸੋ 5ਵਾਂ ਭੇਜੋ ਨਾ 5ਵਾਂ, ਤੇ ਮੈਂ ਤਾਂ ਕਰਕੇ ਕਹਿਤਾ 5ਵਾਂ ਆ ਗਿਆ ਜੀ, ਮੈਨੂੰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਤਾ। ਭਾਈ ਰਣਧੀਰ ਸਿੰਘ ਜੀ ਉਸ ਵੇਲੇ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ, ਇੱਕ ਪਿਆਰ ਦੀ ਪੌੜੀ ਹੋਰ ਚੜ ਗਏ। ਕਹਿੰਦੇ ਕੌਣ ਕਹਿੰਦਾ ਬਾਜਾਂ ਵਾਲਾ ਚਲਿਆ ਗਿਆ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਕੌਣ ਕਹਿੰਦਾ ਕਲਗੀਆਂ ਵਾਲਾ ਚਲਿਆ ਗਿਆ? ਕਹਿੰਦੇ ਇਹ ਨੀਲਾ ਬਾਣਾ ਪਾ ਕੇ, ਸਿਰ ਤੇ ਖੰਡਾ ਲਾ ਕੇ, ਉਹ ਰਾਹ ਦੱਸਣ ਵਾਸਤੇ ਕੋਈ ਹੋਰ ਨਹੀਂ ਆਇਆ। ਉਹ ਜਿਹੜੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਨਾ, ਉਹ ਬਾਣੀ ਦਾ ਸਦਕਾ ਗੁਰੂ ਸਾਹਿਬ ਨੇ ਆਪਣੇ ਸ਼ਹੀਦ ਸਿੰਘਾਂ ਨੂੰ ਆਪ ਭੇਜਿਆ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਉਸ ਦਿਨ ਤੋਂ ਇੱਕ ਪਿਆਰ ਦੀ ਪੌੜੀ ਹੋਰ ਚੜ ਗਏ ਕਿ ਇਹ ਪੱਤਰੇ ਨਹੀਂ, ਇਹ ਅੱਖਰ ਨਹੀਂ, ਇਹ ਸੀਨਾ ਹੈ ਕਲਗੀਆਂ ਵਾਲੇ ਦਾ, ਇਹ ਸੀਨਾ ਹੈ ਗੁਰੂ ਨਾਨਕ ਦਾ। ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਤੇ ਕਿਵੇਂ ਬਾਪੂ ਜੀ ਵਿੱਚ ਵਰਤ ਗਏ। ਕੌਣ ਕਹਿੰਦਾ ਇਹ ਗੱਲਾਂ ਨਹੀਂ ਕਰਦੇ? ਕੌਣ ਕਹਿੰਦਾ ਇਹ ਭੋਗ ਨਹੀਂ ਲਾਉਂਦੇ? ਕੌਣ ਕਹਿੰਦਾ ਪਿਆਰਿਓ ਇਹ ਮਨੋ ਕਾਮਨਾਵਾਂ ਪੂਰੀਆਂ ਨਹੀਂ ਕਰਦੇ? ਉਹ ਤੈਨੂੰ ਬਸ ਪਿਆਰ ਨਾਲ ਭੋਗ ਲਵਾਉਣਾ ਆਵੇ ਤੇ ਅੱਜ ਵੀ ਲਾਉਂਦੇ ਨੇ, ਅੱਜ ਵੀ ਤੇਰੇ ਨਾਲ ਗੱਲਾਂ ਕਰਦੇ ਨੇ ਜੇ ਤੈਨੂੰ ਕਰਨੀਆਂ ਆ ਜਾਣ। ਇਹ ਜੀਂਦਾ ਜਾਗਦਾ ਬੋਲਦਾ ਗੁਰੂ ਨਾਨਕ ਬੈਠਾ, ਜੀਂਦਾ ਜਾਗਦਾ ਬੋਲਦਾ ਗੁਰੂ ਰਾਮਦਾਸ ਬੈਠਾ, ਬਸ ਲੋੜ ਏ ਤੇਰੀ ਭਾਵਨਾ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਵੱਡੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ। ਇਹਨਾਂ ਦਾ ਪ੍ਰਕਾਸ਼ ਦਿਹਾੜਾ ਤੇ ਹੈ, ਜੋਤੀ ਜੋ ਸਮਾਉਣ ਦਾ ਦਿਨ ਨਹੀਂ, ਇਹ ਜੁਗੋ ਜੁਗ ਅਟਲ ਤੇ ਹਾਜ਼ਰ ਨਾਜ਼ਰ। ਤੁਸੀਂ ਜਿੱਥੇ ਆਵਾਜ਼ ਮਾਰ ਲਓ, ਬਾਣੀ ਪੜ੍ਹ ਕੇ ਅਰਦਾਸ ਦੱਸੋ, ਤੁਸੀਂ ਨਜ਼ਾਰੇ ਆਪਣੀਆਂ ਅੱਖਾਂ ਨਾਲ ਤੱਕ ਰਹੇ ਜੇ। ਬਾਬਾ ਦੀਪ ਸਿੰਘ ਜੀ ਦੇ ਦਰ ਦੇ ਤੱਕ ਰਹੇ ਕਿ ਨਹੀਂ? ਹਰੇਕ ਦੇ ਮੋਬਾਈਲਾਂ 'ਚ ਆ ਰਿਹਾ। ਮੈਂ ਕਹਿੰਦਾ ਕਮਾਲ, ਸੰਗਤਾਂ ਬਾਣੀ ਪੜ੍ਹ ਕੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਚੁਪਹਿਰੇ ਤੇ ਅਰਦਾਸਾਂ ਕਰ ਰਹੀਆਂ, ਤੇ ਮੈਂ ਹੈਰਾਨ ਹੋ ਰਿਹਾ। ਇਧਰੋਂ ਸੰਗਤਾਂ ਬਾਣੀ ਪੜ੍ਹ ਕੇ ਚੁਪਹਿਰੇ ਕੱਟ ਰਹੀਆਂ ਨੇ, ਤੇ ਬਾਬਾ ਦੀਪ ਸਿੰਘ ਜੀ ਉਹ ਵੀ ਬਾਣੀ ਦਾ ਰੂਪ ਬਣ ਚੁੱਕੇ ਨੇ, ਇੱਕ ਇੱਕ ਦੇ ਘਰ ਪਹੁੰਚ ਕੇ ਉਹਨਾਂ ਦੇ ਦੁੱਖ ਕੱਟੀ ਜਾ ਰਹੇ ਨੇ। ਸਤਿ ਸ੍ਰੀ ਅਕਾਲ। ਵੇਖੋ ਬਾਣੀ ਦੀ ਤਾਕਤ ਹੈ, ਸਾਰੀ ਬਾਣੀ ਦੀ, ਬਾਣੀ ਦੀ। ਬਾਣੀ ਨਾਲ ਅੰਦਰੋਂ ਜੁੜ ਜਾਓ, ਜੋ ਮਰਜ਼ੀ ਹੋ ਜੇ, ਛੋਟਾ ਕੰਮ ਹੈ ਵੱਡਾ ਕੰਮ ਹੈ, ਜਿਹੜਾ ਮਰਜ਼ੀ ਘਰ ਵਿੱਚ ਦੁੱਖ ਸੁੱਖ ਦਾ ਸਮਾਂ ਹੈ ਨਾ, ਸਾਡੇ ਦਿਮਾਗ ਦਾ ਚੈਨਲ ਕੇਵਲ ਤੇ ਕੇਵਲ ਗੁਰੂ ਦੀ ਬਾਣੀ ਵੱਲ ਜਾਵੇ, ਦੂਜੇ ਪਾਸੇ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਡੇ ਅੱਗੇ ਕੋਈ ਸੋਨੇ ਦਾ ਵੀ ਬਣ ਕੇ ਆ ਜਾਏਗਾ ਨਾ, ਮੈਂ ਤੇਰਾ ਗੁਰੂ ਆ, ਉਹਨੂੰ ਅਸੀਂ ਦੂਰੋਂ ਮੱਥਾ ਟੇਕ ਦਿਆਂਗੇ। ਬਈ ਗੁਰੂ ਹੋਏਗਾ, ਚੰਗਾ ਹੋਏਗਾ, ਵੱਡਾ ਹੋਏਗਾ, ਆਪਣੇ ਘਰ ਰਾਜੀ ਰਹਿ।
ਪਰ ਮੇਰਾ ਗੁਰੂ ਤੇ ਗੁਰੂ ਨਾਨਕ, ਗੁਰੂ ਰਾਮਦਾਸ, ਕਲਗੀਆਂ ਵਾਲਾ, ਗੁਰੂ ਗ੍ਰੰਥ ਸਾਹਿਬ ਹੈ, ਦੂਜਾ ਕੋਈ ਗੁਰੂ ਨਹੀਂ। ਹਾਂ, ਉਸ ਗੁਰਸਿੱਖ ਦਾ ਰੱਜ ਕੇ ਸਤਿਕਾਰ ਕਰੋ, ਮਹਾਂਪੁਰਖ ਦਾ ਰੱਜ ਕੇ ਸਤਿਕਾਰ ਕਰੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦਾ ਤੇ ਜਿਹੜਾ ਕਹਿੰਦਾ ਮੈਂ ਹੀ ਗੁਰੂ ਬਣ ਗਿਆ, ਉਹਦੇ ਤੋਂ ਕਿਨਾਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਵਡਿਆਈ ਸੁਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ। ਮੈਂ ਕਹਿੰਦਾ ਅੱਜ ਵਿਖ ਕੇ ਜਾਈਏ, ਵਿਖ ਕੇ ਆਨੰਦ ਆਏਗਾ। ਫਿਰ ਪਤਾ ਲੱਗੇ ਮੈਂ ਰਾਤ ਨੂੰ ਕਿਸੇ ਸਮਾਗਮ ਤੇ ਗਈ ਜਾਂ ਗਿਆ, ਉੱਥੇ ਪੁਰਾਣਾ ਔਗਣ ਕਰਨ ਵਾਲਾ ਉਹ ਮਰ ਕੇ ਆਇਆ ਤੇ ਨਵੇਂ ਨੇ ਜਨਮ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਧ ਸੰਗਤ ਮਿਲ ਮੂਆ ਜੀਜੈ। ਹਾਂਜੀ, ਪੁਰਾਣਾ ਮਰ ਗਿਆ, ਜਿਹੜਾ ਲੇਟ ਉੱਠਦਾ ਸੀ ਮਰ ਗਿਆ। ਹਾਂਜੀ, ਜਿਹੜਾ ਦੂਜਿਆਂ ਨਾਲ ਧੋਖੇ ਕਰਦਾ ਸੀ ਅੱਜ ਸੰਗਤ 'ਚ ਮਰ ਗਿਆ। ਹਾਂਜੀ, ਅੱਜ ਤੇ ਨਵੇਂ ਦਾ ਜਨਮ ਹੋ ਰਿਹਾ, ਨਵੇਂ ਦਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਮੈਂ ਰਾਮਦਾਸ ਸਰੀਰਕ ਜੀ। ਤੌਰ ਦੀ ਮੌਤ ਦੀ ਗੱਲ ਨਹੀਂ ਕਰ ਰਿਹਾ, ਘਬਰਾ ਨਾ ਜਾਇਓ ਕਿਤੇ। ਮੈਂ ਗੱਲ ਕਰ ਰਿਹਾ ਨਵੇਂ ਜਨਮ ਦੀ। ਔਗਣਾ ਵਾਲਾ ਮਰ ਗਿਆ, ਅੰਦਰ ਜਿਹੜਾ ਔਗਣ ਕਰਦੇ ਸਨ ਉਹ ਚੀਜ਼ ਖਤਮ ਹੋ ਗਈ। ਅੱਜ ਆਨੰਦ ਆਇਆ ਨਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਦਾ। ਹੁਣ ਦੂਜੀ ਅਗਲੀ ਵੱਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਸੁਣਿਓ। ਪਹਿਲੀ, ਪ੍ਰਕਾਸ਼ ਦਿਹਾੜਾ ਤੇ ਹੈ ਪਰ ਜੋਤੀ ਜੋਤ ਸਮਾਉਣ ਦਾ ਦਿਨ ਨਹੀਂ। ਅਗਲੀ ਵੱਡੀ ਵਡਿਆਈ ਗੁਰੂ ਪਿਤਾ ਦੀ ਪਿਆਰਿਓ, ਕਿਹੜੀ ਵੱਡੀ ਵਡਿਆਈ? ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਏਡੀ ਮਹਾਨ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਸੰਸਾਰ ਦੇ ਉੱਤੇ, ਮੈਂ ਜਿਵੇਂ ਪਹਿਲੇ ਕਿਹਾ ਸਭ ਸਤਿਕਾਰਯੋਗ, ਪਰ ਸਾਰੇ ਰੱਬ ਦੀ ਗੱਲ ਕਰਦੇ ਨੇ। ਰੱਬ ਦੀ ਗੱਲ, ਸਾਰੇ ਗ੍ਰੰਥ ਰੱਬ ਦੀ ਗੱਲ ਕਰਦੇ ਨੇ। ਕੀ ਕਰਦੇ ਨੇ? ਰੱਬ ਦੀ ਗੱਲ ਕਰਦੇ। ਉੱਚੀ ਬੋਲੋ, ਰੱਬ ਦੀ ਗੱਲ ਰੱਬ ਦੀ ਗੱਲ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਦੇ ਨਾਲ ਗੱਲਾਂ ਕਰਾਉਂਦੀ ਏ। ਜੇ ਮੈਂ ਇਉਂ ਕਹਿਣਾ ਆਪ ਹਾਜ਼ਰ ਨਾਜ਼ਰ ਰੱਬ ਜੀ ਚੌਂਕੜਾ ਮਾਰ ਕੇ ਬੈਠੇ ਤੇ ਸ਼ੰਕਾ ਇਹਦੇ 'ਚ ਵੀ ਕੋਈ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਤਿਸ ਜੇਵੜ ਅਵਰ ਕੋਈ। ਆਪ ਰੱਬ ਬੈਠਾ, ਰੱਬ ਗੁਰੂ ਪਿਤਾ ਦੀ ਬਾਣੀ ਰੱਬ ਦੇ ਨਾਲ ਗੱਲਾਂ ਕਰਾਉਂਦੀ, ਰੱਬ ਨਾਲ ਗੱਲਾਂ। ਆ ਜਦੋਂ ਅਸੀਂ ਕੀਰਤਨ ਕਰਦੇ ਆਂ, ਆਪਣੀਆਂ ਬੇਨਤੀਆਂ ਕਰਦੇ, ਗੱਲਾਂ ਨਹੀਂ ਹੁੰਦੀਆਂ? ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਵਾਲੇ। ਮਹਾਰਾਜ ਆਪਣੇ ਪਿਆਰ ਵਾਲਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਭਾਵੇਂ ਮੈਂ ਕਿਰਤ ਘਾਣਾ, ਮੇਰੀ ਵੀ ਪੈਜ ਰੱਖ ਲੈ, ਕਿਰਪਾ ਕਰਦੇ ਨਾ। ਗੱਲਾਂ ਹੁੰਦੀਆਂ ਨਾ। ਜਦੋਂ ਅਸੀਂ ਗੁਟਕਾ ਸਾਹਿਬ ਫੜ ਕੇ ਅਰਦਾਸ ਕਰਦੇ ਆਂ, ਬਾਪੂ ਜੀ ਦੇ ਚਰਨਾਂ 'ਚ ਬਾਣੀ ਪੜ ਕੇ, ਗੱਲਾਂ ਹੁੰਦੀਆਂ ਗੱਲਾਂ। ਜਦੋਂ ਅਸੀਂ ਕਹਿੰਨੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ। ਗੱਲਾਂ ਹੁੰਦੀਆਂ, ਗੱਲਾਂ। ਆ ਕੀਰਤਨ ਕੀ ਗੁਰੂ ਨਾਲ ਗੱਲਾਂ ਹੋ ਰਹੀਆਂ, ਗੱਲਾਂ। ਬਸ ਗੱਲਾਂ ਕਰਨ ਵਾਲਾ ਕੋਈ ਹੋਵੇ ਸਹੀ। ਇੱਕ ਬੜੀ ਪਿਆਰੀ ਘਟਨਾ ਹਰਮੰਦਰ ਸਾਹਿਬ ਵਿਜ਼ਿਟ ਬੁੱਕ ਦੇ ਵਿੱਚੋਂ ਇਹ ਮਿਲੀ ਘਟਨਾ। ਰਬਿੰਦਰਨਾਥ ਟੈਗੋਰ, ਤੁਸੀਂ ਸਭ ਨੇ ਨਾਮ ਸੁਣਿਆ, ਰਾਸ਼ਟਰੀ ਗੀਤ ਵੀ ਉਹਨਾਂ ਲਿਖਿਆ। ਤੇ ਕਿਸੇ ਨੇ ਸਵਾਲ ਕੀਤਾ ਸੀ, ਇਹ ਤੇ ਰਾਸ਼ਟਰੀ ਗੀਤ ਤੁਸੀਂ ਲਿਖਿਆ ਨਾ, ਜਨ ਗਨ ਮਨ ਵਾਲਾ, ਜੇ ਅੰਤਰਰਾਸ਼ਟਰੀ ਕੋਈ ਗੀਤ ਲਿਖਣਾ ਹੋਵੇ, ਕਹਿੰਦੇ ਮੈਂ ਨਹੀਂ ਲਿਖ ਸਕਦਾ, ਉਹ ਗੁਰੂ ਨਾਨਕ ਲਿਖ ਗਏ। ਕਹਿੰਦੇ ਜੀ ਕਿਹੜਾ? ਕਹਿੰਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਇਹ ਤੇ ਗੁਰੂ ਪਿਤਾ ਜੀ ਅੰਤਰਰਾਸ਼ਟਰੀ ਇਹ ਜੋ ਬਾਣੀ ਉਚਾਰਨ ਕਰ ਗਏ ਨੇ, ਇਸ ਤੋਂ ਵੱਡੀ ਹੋਰ ਕੋਈ ਗੱਲ ਹੈ ਹੀ ਨਹੀਂ। ਸੁਣਿਓ, ਅਧਿਆਤਮਕ ਪੁਰਸ਼ ਸੀ ਰਬਿੰਦਰਨਾਥ ਟੈਗੋਰ, ਬੰਗਾਲ ਦਾ ਅਹੁਦਾ ਸੀ ਬੜਾ ਵੱਡਾ। ਕਿਸੇ ਨੇ ਵੀ ਪੁੱਛਿਆ ਸੀ, ਰਬਿੰਦਰਨਾਥ ਜਦੋਂ ਤੈਨੂੰ ਰੱਬ ਦੇ ਘਰ ਦਾ ਗਿਆਨ ਹੋਇਆ ਤੂੰ ਕੀ ਕੀਤਾ? ਕਹਿੰਦੇ ਮੈਂ ਆਪਣੀ ਸ਼ੇਵ ਕਰਨ ਵਾਲਾ ਡੱਬਾ ਸਮੁੰਦਰ 'ਚ ਸੁੱਟ ਦਿੱਤਾ, ਮੈਨੂੰ ਪਤਾ ਲੱਗ ਗਿਆ ਉਹ ਕੇਸਾਂ ਵਾਲਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਉਹਨਾਂ ਦੇ ਜੀਵਨ ਵਿੱਚੋਂ ਇੱਕ ਬੜੀ ਪਿਆਰੀ ਘਟਨਾ ਮਿਲਦੀ। ਉਹ ਆਏ ਜੀ ਹਰਮੰਦਰ ਸਾਹਿਬ। ਹੁਣ ਜਦੋਂ ਕੋਈ ਵੱਡਾ ਬੰਦਾ ਕਿਤੇ ਜਾਵੇ, ਉਹਦਾ ਸਾਰਾ ਸ਼ੈਡਿਊਲ ਸੈੱਟ ਹੁੰਦਾ ਹੈ। ਇਹਨੇ ਤੋਂ ਇਹਨੇ ਆਹ ਕੰਮ ਕਰਨਾ, ਇਹਨੇ ਤੋਂ ਇਹਨੇ ਇੱਥੇ ਰੀਬਨ ਕੱਟਣਾ, ਇਹਨੇ ਤੋਂ ਇਹਨੇ ਆਹ ਮੀਟਿੰਗ ਅਟੈਂਡ ਕਰਨੀ। ਹੁਣ ਆ ਗਏ ਜੀ ਹਰਮੰਦਰ ਸਾਹਿਬ। ਜਦੋਂ ਅੰਦਰ ਵੜ ਕੇ ਨਮਸਕਾਰ ਕੀਤੀ ਨਾ ਗੁਰੂ ਪਿਤਾ ਜੀ ਨੂੰ, ਜਿੱਥੇ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਤੇ ਰਾਗੀ ਸਿੰਘ ਕੀਰਤਨ ਕਰ ਰਹੇ, ਤੇ ਰਾਗੀ ਸਿੰਘਾਂ ਦੇ ਨਾ ਸਾਹਮਣੇ ਵਾਲੇ ਪਾਸੇ ਬਹਿ ਗਏ। ਸਾਹਮਣੇ ਵਾਲੇ ਪਾਸੇ ਜਦੋਂ ਬੈਠੇ ਤੇ ਕਈ ਪਿਆਰ ਵਾਲਿਆਂ ਨੇ ਜ਼ਿਕਰ ਕੀਤਾ, ਰਾਗੀ ਹੀਰਾ ਸਿੰਘ ਕੀਰਤਨ ਕਰ ਰਹੇ ਸੀ, ਬੜੇ ਪਿਆਰੇ ਕੀਰਤਨੀ ਹੈ, ਤੇ ਸ਼ਬਦ ਪੜ ਰਹੇ ਸੀ, ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ, ਬਿਨ ਨਾਮੈ ਜੀਵਨ ਨਾਥੀਐ, ਮੇਰੇ ਸਤਿਗੁਰ ਨਾਮ ਦਿਰੜਾਏ।
ਤੇ ਇਹ ਰਵਿੰਦਰ ਨਾਥ ਟੈਗੋਰ ਅਧਿਆਤਮਿਕ ਪੁਰਸ਼ ਸੀ। ਜਦੋਂ ਇਹ ਬਾਣੀ ਦੀ ਆਵਾਜ਼, ਕੀਰਤਨ ਦੀ ਆਵਾਜ਼ ਕੰਨਾਂ 'ਚ ਪਈ ਨਾ, ਮਨ ਜੁੜਨਾ ਸ਼ੁਰੂ ਹੋ ਗਿਆ। ਤੇ ਇਹਨਾਂ ਦੇ ਸ਼ਡਿਊਲ ਵਿੱਚ ਲਿਖਿਆ ਸੀ ਕਿ 15 ਮਿੰਟ ਅੰਦਰ ਬਹਿ ਕੇ ਕੀਰਤਨ ਸੁਣਨਾ ਹੈ, ਉਸ ਤੋਂ ਬਾਅਦ ਅੱਗੇ ਜਾਣਾ। ਹੁਣ 12-13 ਮਿੰਟ ਤੇ ਮਨ ਬੜਾ ਟਿਕਿਆ। 12-13 ਮਿੰਟਾਂ ਬਾਅਦ ਨਾ ਇੱਕਦਮ ਧਿਆਨ ਗਿਆ, 15 ਮਿੰਟਾਂ ਬਾਅਦ ਉੱਠਣਾ ਹੈ। ਤੇ ਆਪਣੇ ਸੈਕਟਰੀ ਨੂੰ ਪੁੱਛਦੇ ਨੇ ਬਈ ਕਿੰਨੇ ਕੁ ਮਿੰਟ ਬੀਤ ਗਏ? ਕਹਿੰਦੇ ਜੀ 12-13। ਕਿੰਨੇ ਕੁ ਮਿੰਟ? ਕਹਿੰਦੇ 2-3 ਮਿੰਟ ਬਾਕੀ, ਇਸ ਤੋਂ ਬਾਅਦ ਉੱਠ ਕੇ ਗਾਂਹ ਜਾਣਾ। ਅੰਦਰੋਂ ਨਾ ਇੱਕ ਹੂਜ ਹੀ ਨਿਕਲੀ ਕਿ ਇੰਨਾ ਰਸ ਆ ਰਿਹਾ ਹੈ, ਇੰਨਾ ਆਨੰਦ ਆ ਰਿਹਾ ਹੈ, ਬਸ 2-3 ਮਿੰਟ ਹੋਰ ਇਹ ਰਸ। 2-3 ਮਿੰਟ ਤੇ ਹੋਰ ਮਨ ਜੋੜਿਆ ਤੇ ਉਸ ਤੋਂ ਬਾਅਦ ਆਪਣੇ ਸੈਕਟਰੀ ਵੱਲ ਇਸ਼ਾਰਾ ਕਰਕੇ ਪਤਾ ਕੀ ਕਿਹਾ? ਇਹ ਬਹੁਤ ਮੁਸ਼ਕਲ ਹੁੰਦਾ ਵੱਡੇ ਬੰਦਿਆਂ ਲਈ ਕੰਮ ਕਰਨਾ। ਪਤਾ ਕੀ ਕਹਿੰਦੇ? ਅੱਜ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਬਹਿ ਕੇ ਕੀਰਤਨ ਸੁਣਨ ਦਾ ਮੈਨੂੰ ਇੰਨਾ ਰਸ ਆ ਰਿਹਾ, ਇੰਨਾ ਆਨੰਦ ਆ ਰਿਹਾ, ਅੱਜ ਤੱਕ ਇਹੋ ਜਿਹਾ ਰੂਹਾਨੀ ਆਨੰਦ ਨਹੀਂ ਆਇਆ। ਤੂੰ ਇਉਂ ਕਰ, ਮੇਰੇ ਆਉਣ ਵਾਲੇ 3 ਦਿਨਾਂ ਦੇ ਤੇ 3 ਰਾਤਾਂ ਦੇ ਸਾਰੇ ਪ੍ਰੋਗਰਾਮ ਕੈਂਸਲ ਕਰ ਦੇ। ਮੈਂ 3 ਦਿਨ ਤੇ 3 ਰਾਤਾਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਰਹਿ ਕੇ ਇਹ ਗੁਰਬਾਣੀ ਦਾ ਕੀਰਤਨ ਦਾ ਰਸ ਲੈਣਾ ਹੈ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। 3 ਦਿਨ 3 ਰਾਤਾਂ ਉੱਥੇ ਰਹਿ ਕੇ ਆਨੰਦ ਲਿਆ ਤੇ ਜਾਣ ਲੱਗਿਆਂ ਵਿਜ਼ਿਟ ਬੁੱਕ ਦੇ ਵਿੱਚ ਲਿਖ ਦਿੱਤਾ, आया तो मैं 15 मिनटों के लिए था, पर 3 दिन और 3 रातें हरमंदिर साहिब से जा नहीं सका। अभी भी यहाँ से मेरा शरीर जा रहा है, आत्मा गुरु रामदास के चरणों में ही है। वाहिगुरु जी। सत श्री अकाल। देखो जिन्हां नूं ਇਹ ਗੁਰਬਾਣੀ ਸੁਣਨ ਵਿੱਚ, ਪੜਨ ਵਿੱਚ ਰਸ ਆਉਂਦਾ ਹੈ ਨਾ, ਉਹਨਾਂ ਦੀਆਂ ਗੱਲਾਂ ਹੁੰਦੀਆਂ, ਗੱਲਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਨਾਂ ਦੀਆਂ ਤੇ ਅੰਦਰਲੀਆਂ ਬੇਨਤੀਆਂ ਚੱਲਦੀਆਂ। ਮੈਂ ਵਿੱਚ ਐਵੇਂ ਨਹੀਂ ਕਹਿੰਦਾ, ਫੋਕੀਆਂ ਗੱਲਾਂ ਨਹੀਂ ਕਰਦਾ ਕਿ ਅਰਜ਼ੀਆਂ ਲਾ ਲਓ, ਐਵੇਂ ਖਵਾਵਾਂ 'ਚ ਤੀਰ ਨਹੀਂ ਛੱਡਦਾ। ਉਹ ਵੇਲਾ ਹੁੰਦਾ ਹੈ ਜਦੋਂ ਅਸੀਂ ਬਾਣੀ ਪੜ ਰਹੇ ਹੁੰਨੇ, ਗੁਰ ਸ਼ਬਦ ਨਾਲ ਜੁੜੇ ਹੁੰਨੇ, ਉਹ ਵੇਲਾ ਹੁੰਦਾ ਹੈ। ਬਾਪੂ ਸਾਹਮਣੇ ਬੈਠਾ ਹੁੰਦਾ ਹੈ ਤੇ ਇੱਕ ਇੱਕ ਦੇ ਨਾਲ ਗੱਲਾਂ ਕਰਦਾ ਹੈ, ਬਸ ਗੱਲਾਂ ਕੋਈ ਕਰਨ ਵਾਲਾ ਬਣ ਜਾਵੇ ਸਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। 2 ਵਡਿਆਈਆਂ ਆਪਾਂ ਸੰਖੇਪ ਰੂਪ 'ਚ ਸਾਂਝੀਆਂ ਕੀਤੀਆਂ। ਕੀਰਤਨ ਦੀ ਸਮਾਪਤੀ, ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨੇ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਸ਼ੁਕਰਾਨੇ, ਸਾਰੀਆਂ ਸੰਗਤਾਂ ਦੇ ਸ਼ੁਕਰਾਨੇ ਜਿਨ੍ਹਾਂ ਨੇ ਬਹਿ ਕੇ ਅਸੀਸਾਂ ਦਿੱਤੀਆਂ। ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਧੰਨਵਾਦ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ
ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਤਿੰਨਾਂ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਉਸੇ ਸਬੰਧ ਦੇ ਵਿੱਚ 21 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਰਾਤੀ 10 ਵਜੇ ਤੱਕ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਜੋ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਪਿਆਰਿਓ, 3 ਵਜੇ ਦੇ ਕਰੀਬ ਸਭ ਨੇ ਅਨਾਰਦਾਨਾ ਚੌਂਕ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਵਜੇ ਅਸੀਂ ਚੁਪਹਿਰਾ ਸ਼ੁਰੂ ਕਰ ਦੇਣਾ। ਔਰ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਸੰਗਤਾਂ ਨੇ, ਅੰਬਾਲੇ ਦੀਆਂ, ਸੋਨੀਪਤ, ਪਾਣੀਪਤ, ਕਰਨਾਲ, ਜਿੱਥੇ ਜਿੱਥੇ ਵੀ ਤੁਸੀਂ ਪਿਆਰ ਨਾਲ ਸੁਣਦੇ ਹੋ, ਪਟਿਆਲੇ ਦੇ ਇਰਦ ਗਿਰਦ ਜਿੰਨੇ ਇਲਾਕੇ ਨੇ, ਖੰਨਾ, ਭਾਵੇਂ ਸਰਹੰਦ, ਫਤਿਹਗੜ੍ਹ ਸਾਹਿਬ, ਕੋਈ ਵੀ ਇਲਾਕਾ ਹੈ, ਕਈਆਂ ਦੇ ਨਾਮ ਹੋ ਸਕਦਾ ਮੈਂ ਭੁੱਲ ਜਾਵਾਂ, ਪਰ ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਤੁਸੀਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਜੋ 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਪਹੁੰਚ ਜਾਣਾ। 4 ਵਜੇ ਅਸੀਂ ਚੁਪਹਿਰਾ ਜਪ ਤਪ ਸਮਾਗਮ ਸ਼ੁਰੂ ਕਰਨਾ। ਔਰ ਸਭ ਨੂੰ ਪਤਾ ਹੈ, ਮੇਰੇ ਕਹਿਣ ਦੀ ਲੋੜ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਵਰਤ ਕੇ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ, ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। 21 ਅਕਤੂਬਰ ਦਿਨ ਸ਼ਨੀਵਾਰ
ਦੁਪਹਿਰੀ 3 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਲਾਹਾ ਲੈਣਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।